welcome back to News TV 84 break ਤੋਂ ਬਾਅਦ ਹੁਣ ਅਸੀਂ ਕੈਲਗਰੀ ਅਲਬਰਟਾ ਤੋਂ ਸਿੱਖ ਵਿਰਸਾ ਮੈਗਜ਼ੀਨ ਦੇ ਐਡੀਟਰ ਸਰਦਾਰ ਹਰਚਰਨ ਸਿੰਘ ਜੀ ਨਾਲ ਗੱਲਬਾਤ ਕਰਦੇ ਹਾਂ ਜਿਹੜੇ ਕਿ ਇਸ ਵੇਲੇ ਸਾਨੂੰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਸਭ ਤੋਂ ਪਹਿਲਾਂ ਸਾਨੂੰ ਇਹੀ ਜਾਣਨਾ ਚਾਹਾਂਗੇ ਜਿਵੇਂ 6 ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਵਾਪਰੀਆਂ ਦੁਖਦਾਈ ਘਟਨਾਵਾਂ ਸੰਬੰਧੀ ਤੁਸੀਂ ਸਭ ਤੋਂ ਪਹਿਲਾਂ ਅੱਜ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਇਹ ਹੀ ਕਹਿਣਾ ਚਾਹੁੰਦਾ ਵੀ ਇਹ ਬਹੁਤ ਮਾੜੀ ਗੱਲ ਹੋਈ ਆ ਜੋ ਵੀ ਵਾਪਰਿਆ ਉੱਥੇ ਜੀ, ਤੇ ਉਹਦੇ ਲਈ ਸਾਨੂੰ ਸਾਰਿਆਂ ਨੂੰ ਦੁੱਖ ਹੈਗਾ ਇਸ ਗੱਲ ਦਾ ਵੀ ਜਦੋਂ ਸ਼ਹੀਦਾਂ ਦਾ ਦਿਨ ਮਨਾਇਆ ਜਾ ਰਿਹਾ ਸੀਗਾ ਤੇ 30 ਸਾਲ ਜੋ ਤੇ ਤੀਜੇ ਦਹਾਕੇ ਜਾਂ 30th ਐਨਵਰਸਰੀ ਮਨਾਈ ਜਾ ਰਹੀ ਸੀਗੀ ਜੀ, ਉਸ ਵੇਲੇ ਜਦੋਂ ਆਪਾਂ ਆਪਣਾ ਪੱਖ ਦੱਸ ਸਕਦੇ ਸੀਗੇ ਦੁਨੀਆ ਨੂੰ ਵੀ 30 ਸਾਲ ਪਹਿਲਾਂ ਕੀ ਹੋਇਆ ਜਾਂ ਕਿਉਂਕਿ 30 ਸਾਲਾਂ ਬਾਅਦ ਜਿਹੜੇ ਬੱਚੇ ਉਸ ਵੇਲੇ ਤੋਂ ਬਾਅਦ ਪੈਦਾ ਹੋਏ 84 ਤੋਂ ਉਹ ਵੀ ਹੁਣ ਅਗਲੀ ਜਨਰੇਸ਼ਨ ਜਵਾਨ ਹੋ ਚੁੱਕੇ ਆ ਉਹਨਾਂ ਨੂੰ ਆਪਾਂ ਦੱਸ ਸਕਦੇ ਸੀਗੇ ਤਾਂ ਉਸ ਵੇਲੇ ਇਹ ਹੋਣਾ ਇੱਕ ਬਹੁਤ ਮਾੜੀ ਗੱਲ ਸੀਗੀ ਤੇ ਜਿਹੜਾ ਇਹ ਘਟਨਾ ਵਾਪਰੀ ਹੈ। ਹਾਂਜੀ, ਤੇ ਵੀਰ ਜੀ, ਇਹ ਘਟਨਾ ਵਾਪਰੀ ਹੈ, ਤੁਹਾਨੂੰ ਕੀ ਲੱਗਦਾ ਇਸ ਦੇ ਪਿੱਛੇ ਕੌਣ ਦੋਸ਼ੀ ਹੈ? ਘਟਨਾ ਕਿਉਂ ਵਾਪਰੀ? ਇਹਦੇ ਜਿੱਦਾਂ ਮੈਂ ਜਦੋਂ ਦੇਖਦਾ ਸਾਰੀਆਂ ਘਟਨਾਵਾਂ ਨੂੰ ਜਾਂ ਪਿਛਲੇ ਪਾਸਟ ਦੇ ਵਿੱਚ ਜੋ ਕੁਛ ਹੁੰਦਾ ਰਿਹਾ ਜੀ ਤੇ ਉਹਦੇ ਤੋਂ ਏਦਾਂ ਲੱਗਦਾ ਵੀ ਜਿੱਦਾਂ ਇਹ ਘਟਨਾ ਮਤਲਬ ਵਾਪਰੀ ਨਹੀਂ, ਜਿੱਦਾਂ ਉਹਨੂੰ ਮਤਲਬ ਏਦਾਂ ਪੇਸ਼ ਕੀਤਾ ਗਿਆ ਜਾਂ ਏਦਾਂ ਉਹ ਕਰਾਇਆ ਗਿਆ ਸਾਰਾ ਕੁਛ। ਹਾਂਜੀ, ਤੇ ਉਹਦੇ ਵਿੱਚ ਆਪਾਂ ਜਿਹੜੀ ਸ਼੍ਰੋਮਣੀ ਕਮੇਟੀ ਆ ਜਾਂ ਸਾਡੇ ਜਥੇਦਾਰ ਆ ਉਹਨਾਂ ਦਾ ਵੀ ਰੋਲ ਕਾਫੀ ਹੱਦ ਤੱਕ ਹੈਗਾ ਜੀ, ਕਿਉਂਕਿ ਉਹਨਾਂ ਦਾ ਆਪਣਾ ਏਜੰਡਾ ਕੋਈ ਹੋ ਸਕਦਾ, ਜਿਹੜੀਆਂ ਆਪਣੇ ਏਜੰਸੀਜ਼ ਇੰਡੀਅਨ ਏਜੰਸੀਜ਼ ਆ ਉਹਨਾਂ ਦਾ ਆਪਣਾ ਇੱਕ ਏਜੰਡਾ ਹੁੰਦਾ, ਉਹਨਾਂ ਦਾ ਆਪਣਾ ਹੈਗਾ ਜੀ। ਤੇ ਉਹਦੇ ਵਿੱਚ ਜਿਹੜੇ 2-3 ਪੁਆਇੰਟ ਮੈਨੂੰ ਲੱਗਦੇ ਆ ਵੀ ਇਹ ਹੋ ਸਕਦੇ ਆ ਵੀ ਜਿਹਦੇ ਕਰਕੇ ਹੋਇਆ ਵੀ ਇੱਕ ਤਾਂ ਜੇ ਆਪਾਂ ਦੇਖੀਏ ਤਾਂ ਇਸ ਘਟਨਾ ਦੇ ਨਾਲ ਜਿਹੜਾ ਬਾਕੀ ਦੁਨੀਆ ਖਾਸ ਕਰ ਇੰਡੀਆ ਤੋਂ ਬਾਹਰ ਕੰਟਰੀਆਂ ਖਾਸ ਕਰ UK ਦੇ ਵਿੱਚ ਤੁਹਾਡੇ US ਦੇ ਵਿੱਚ ਜਾਂ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਇਹਦੀ ਜੂਨ 84 ਦੀ 30ਵੀਂ ਐਨਵਰਸਰੀ ਤੇ ਗੱਲਬਾਤ ਹੋ ਰਹੀ ਸੀਗੀ ਜੀ ਤੇ ਉਹ ਘਟਨਾਵਾਂ ਹੋ ਸਕਦਾ ਇੰਟਰਨੈਸ਼ਨਲ ਮੀਡੀਆ ਦਾ ਹਿੱਸਾ ਬਣਦੀਆਂ ਵੀ 30 ਸਾਲ ਸਿੱਖਾਂ ਦੇ ਨਾਲ 30 ਸਾਲ ਪਹਿਲਾਂ ਕੀ ਹੋਇਆ ਜਾਂ ਉਹਦੀ ਇਨਵੈਸਟੀਗੇਸ਼ਨ ਦੀ ਗੱਲ ਚੱਲਦੀ ਜਾਂ ਉਹਦੇ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਤੇ ਟਰਾਇਲ ਚੱਲਣ ਦੀ ਗੱਲ ਹੁੰਦੀ ਜਾਂ ਜਿਹੜੇ ਉੱਥੇ ਵਿਕਟਮ ਹੋਏ ਆ ਉਹਨਾਂ ਨੂੰ ਮੁਆਵਜ਼ੇ ਦੀ ਗੱਲ ਹੁੰਦੀ ਤੇ ਉਹ ਇਹ ਘਟਨਾ ਦੇ ਨਾਲ ਉਹ ਸਾਰਾ ਕੁਛ ਅਲੋਪ ਹੋ ਗਿਆ, ਸਾਈਡ ਤੇ ਹੋ ਗਿਆ, ਕਿਸੇ ਨੂੰ ਨਹੀਂ ਪਤਾ ਲੱਗਾ ਵੀ ਕੁਛ ਹੋਇਆ ਤੇ ਜੇ ਲੋਕਾਂ ਨੂੰ ਮੀਡੀਆ ਰਾਹੀਂ ਪਤਾ ਲੱਗਾ ਤਾਂ ਉਹ ਇਹ ਪਤਾ ਲੱਗਾ ਵੀ ਅਕਾਲ ਤਖ਼ਤ ਸਾਹਿਬ ਤੇ ਲੜਾਈ ਹੋ ਗਈ ਤੇ ਸਿੱਖ ਆਪਸ ਚ ਲੜ ਪਿਆ, ਕਿਰਪਾਨਾਂ ਚੱਲ ਗਈਆਂ ਤੇ ਇੰਨੇ ਬੰਦੇ ਜ਼ਖਮੀ ਹੋ ਗਏ ਤੇ ਉਹਦੇ ਨਾਲ ਉਹ ਜਿਹੜੀ ਮੇਨ ਜੋ ਕੁਛ ਵੀ ਪਿਛਲੇ ਸਮੇਂ ਤੋਂ ਪਲਾਨ ਹੋ ਰਿਹਾ ਸੀ 30ਵੀਂ ਐਨਵਰਸਰੀ ਮਨਾਉਣ ਲਈ ਉਹ ਸਾਰਾ ਸਾਈਡ ਹੋ ਗਿਆ ਤੇ ਇਹ ਹੋ ਗਿਆ ਕਿ ਸਿੱਖ ਆਪਸ ਚ ਲੜ ਪਿਆ ਤੇ ਸਿੱਖਾਂ ਦਾ ਕੰਮ ਇਹ ਆ ਵੀ ਗੁਰਦੁਆਰਿਆਂ ਦੇ ਵਿੱਚ ਲੜਾਈਆਂ ਕਰਨਾ। ਤੇ ਉਹਦੇ ਵਿੱਚ ਜਿਹੜੇ ਵੀ ਲੋਕਾਂ ਨੇ ਇਹ ਜਿੱਦਾਂ ਮੇਰੀ ਪਲਾਨ ਕੀਤਾ ਸੀ ਵੀ ਲੜਾਈ ਤੋਂ ਆਹ ਆਊਟਕਮ ਹੋਊਗੀ ਤੇ ਉਹ ਮੇਰੇ ਖਿਆਲ ਉਹਦੇ ਚ ਕਾਮਯਾਬ ਹੋਏ ਆ। ਦੂਜਾ ਇਹ ਵੀ ਹੋ ਸਕਦਾ ਵੀ ਜਿੱਦਾਂ ਪੰਜਾਬ ਦੇ ਵਿੱਚ ਜਿਹੜੀ ਹੁਣ ਪਿੱਛੇ ਆਪਣੇ ਇਲੈਕਸ਼ਨ ਹੋਈ ਫੈਡਰਲ ਇੰਡੀਆ ਦੇ ਵਿੱਚ ਉਹਦੇ ਵਿੱਚ ਅਕਾਲੀ ਦਲ ਨੂੰ ਕਾਫੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਹ ਤੋਂ ਵੀ ਲੋਕਾਂ ਦਾ ਧਿਆਨ ਹਟਾਉਣ ਦੇ ਲਈ ਹੋ ਸਕਦਾ ਇੱਦਾਂ ਦੀ ਘਟਨਾ ਕੀਤੀ ਗਈ ਹੋਵੇ ਤੇ ਇਹ ਵੀ ਪੋਸੀਬਿਲਿਟੀ ਹੈਗੀ ਆ ਵੀ ਜਿਸ ਤਰ੍ਹਾਂ ਜਿਹੜੀ ਹੁਣ ਜਨਰੇਸ਼ਨ 84 ਤੋਂ ਬਾਅਦ ਨਵੀਂ ਆਈ ਆ ਤੇ ਉਹਨਾਂ ਦੇ ਵਿੱਚ ਇੱਕ ਨਵੀਂ ਥਾਟ ਹੈਗੀ ਆ ਤੇ ਉਹ ਜੇ ਇਹ ਸਾਰੇ ਨੂੰ ਮਨਾਉਣ ਦੇ ਲਈ ਉੱਥੇ ਗਏ ਆ ਤੇ ਉਹ ਵੀ ਮੇਰੀ ਤਾਂ ਚਾਹੁੰਦੇ ਹੋਣ ਕਿ ਤੇ ਇੱਦਾਂ ਵੱਡੇ ਇਕੱਠ 84 ਦੇ ਉੱਤੇ ਹੋਣ ਤੇ ਲੋਕ ਉਸ ਘਟਨਾ ਬਾਰੇ ਜਾਣਨ ਦੀ ਕੋਸ਼ਿਸ਼ ਕਰਨ ਜਾਂ ਉਹਦੇ ਸਿੱਖਾਂ ਨਾਲ ਕਿੱਦਾਂ ਧੱਕੇਸ਼ਾਹੀ ਹੋਈ ਆ ਤੇ ਕਿਸ ਤਰ੍ਹਾਂ ਹਰਿਮੰਦਰ ਸਾਹਿਬ ਤੇ ਹਮਲਾ ਹੋਇਆ ਸੀ ਤੇ ਉਹਨੂੰ ਫਿਊਚਰ ਲਈ ਰੋਕਣ ਲਈ ਇਸ ਤਰ੍ਹਾਂ ਦਾ ਕੀਤਾ ਗਿਆ ਹੋਵੇ ਤੇ ਅੱਜ ਇਹ ਕਰਕੇ ਤੇ ਅੱਗੇ ਤੋਂ ਲੋਕ ਆਪੇ ਕਹਿਣਗੇ ਇਹਨਾਂ ਨੂੰ ਗੁਰਦੁਆਰਿਆਂ 'ਚ ਇੱਦਾਂ ਦੇ ਸਮਾਗਮ ਹੋਣੇ ਨਹੀਂ ਚਾਹੀਦੇ ਪੋਲੀਟੀਕਲ ਟਾਈਪ ਦੇ ਤਾਂ ਕਿ ਇੱਥੇ ਲੜਾਈਆਂ ਕਰਦੇ ਆ ਅੱਗੇ ਤੋਂ ਇਹ ਜਿਹੜੀ ਐਨਵਰਸਰੀ ਮਨਾਉਣੀ ਹੈ ਜੂਨ 84 ਦੀ ਵਿੱਚ ਹਰਿਮੰਦਰ ਸਾਹਿਬ ਮਨਾਉਣੇ ਨਾ ਦਿਓ। ਹਾਂਜੀ
ਤੇ ਵੀਰ ਜੀ, ਜਿਸ ਤਰ੍ਹਾਂ ਜਥੇਦਾਰ ਅਕਾਲ ਤਖਤ ਸਾਹਿਬ ਦਾ ਆਪਣੇ ਬਿਆਨ ਬਾਰ-ਬਾਰ ਬਦਲ ਰਹੇ ਨੇ, ਕਦੀ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਦੋਸ਼ ਲਗਾ ਰਹੇ ਨੇ ਜਾਂ ਫਿਰ ਕਹਿ ਰਹੇ ਨੇ ਕਿ ਇਹ ਬਾਹਰ ਦੀਆਂ ਏਜੰਸੀਆਂ ਦੇ ਕੰਮ ਨੇ, ਉਹਨਾਂ ਜਿਹੜੇ ਬਾਰ-ਬਾਰ ਬਿਆਨ ਬਦਲ ਰਹੇ ਨੇ, ਇਸ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ? ਉਹ ਮੇਰੇ ਖਿਆਲ 'ਚ ਜਿਹੜੇ ਆਪਣੇ ਜਥੇਦਾਰ ਸਾਹਿਬ ਆ, ਉਹਨਾਂ ਨੇ ਜਾਂ ਤਾਂ ਗਲਤੀ ਦੇ ਨਾਲ ਜਾਂ ਅਣਜਾਣਪੁਣੇ ਦੇ ਵਿੱਚ, ਜਦੋਂ ਉਹਦੀ ਪਹਿਲੀ ਸਟੇਟਮੈਂਟ ਉਹਨਾਂ ਦੀ ਆਈ ਆ ਜੀ, ਤੇ ਉਹ YouTube ਤੇ ਦੇਖ ਸੁਣ ਸਕਦੇ ਆਪਾਂ ਸਾਰੇ, ਜਿਹਦੇ ਵਿੱਚ ਉਹਨੇ ਪਹਿਲੇ ਬਿਆਨ 'ਚ ਇਹ ਕਿਹਾ ਵੀ ਮਾਨ ਸਾਹਿਬ ਤਾਂ ਇੱਥੋਂ ਜਾ ਚੁੱਕੇ ਸੀ, ਉਹਨਾਂ ਦਾ ਕੋਈ ਦੋਸ਼ ਨਹੀਂ, ਪਰ ਜਿਹੜੀ ਘਟਨਾ ਹੋਈ ਆ ਉਹਦੇ 'ਚ ਇੱਦਾਂ ਲੱਗਦਾ ਵੀ ਕਿਸੇ ਨੇ ਜਾਣ ਕੇ ਸ਼ਰਾਰਤੀ ਜਾਂ ਏਜੰਸੀਆਂ ਦੇ ਬੰਦੇ ਸੀਗੇ ਤੇ ਅਸੀਂ ਇਹਦੀ ਇਨਕੁਆਇਰੀ ਕਰਾਵਾਂਗੇ ਜੀ। ਤੇ ਪਰ ਉਹ ਗੱਲ ਉਹਨਾਂ ਦੇ ਮੂੰਹੋਂ ਨਿਕਲ ਗਈ, ਜਾਂ ਉਹਨਾਂ ਨੇ ਉਸ ਵੇਲੇ ਉਹ ਜਾਬਤੇ 'ਚ ਨਹੀਂ ਰਹੇ, ਜਾਂ ਇਮੋਸ਼ਨਲ ਹੋ ਕੇ ਉਹਨੇ ਇਹ ਗੱਲ ਕਹਿ ਦਿੱਤੀ। ਤੇ ਪਰ ਜਦੋਂ ਬਾਅਦ ਵਿੱਚ ਉਹਨਾਂ ਨੂੰ ਉੱਪਰੋਂ ਹੁਕਮ ਆਇਆ ਹੋਣਾ, ਜਿੱਦਾਂ ਆਉਂਦਾ ਹੀ ਉਹਨਾਂ ਨੂੰ, ਤੇ ਫਿਰ ਉਹ ਹੁਣ ਪੁਆਇੰਟ ਤੋਂ ਬਦਲਦੇ ਆ। ਇਹ ਵੀ ਮੈਨੂੰ ਲੱਗਦਾ ਵੀ ਉਹ, ਕਿਉਂਕਿ ਉੱਥੇ ਮਾਨ ਦਾ ਲਿਆ, ਉਹ ਹਮੇਸ਼ਾ ਉੱਥੇ ਜਾਂਦੇ ਆ ਤੇ ਉਹ ਲੜਾਈ ਦਾ ਜਿਹੜਾ ਸਾਰਾ ਭਾਂਡਾ ਮਾਨ ਦਲ ਤੇ ਭੰਨਣਾ ਚਾਹੁੰਦੇ ਹੋਣ, ਕਿਉਂਕਿ ਇਹ ਵੀ ਹੁਣ ਜਦੋਂ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਹੁਣ ਜਿਹੜੀ ਹਾਰ ਹੋਈ ਆ ਜਾਂ ਆਮ ਆਦਮੀ ਪਾਰਟੀ ਦਾ ਉਭਾਰ ਹੋਇਆ, ਉਹਦੇ ਵਿੱਚ ਲੋਕਾਂ 'ਚ ਇਹ ਵੀ ਗੱਲ ਚੱਲੀ ਆ ਵੀ ਜਿਹੜੀ ਨੈਕਸਟ SGPC ਦੀ ਇਲੈਕਸ਼ਨ ਹੋਣੀ ਆ, ਵੀ ਉਹਦੇ ਵਿੱਚ ਵੀ ਏਦਾਂ ਹੀ ਇਹਨਾਂ ਦਾ ਸਫਾਇਆ ਕਰੋ। ਤੇ ਹੋ ਸਕਦਾ ਉਹਨਾਂ ਨੂੰ ਇਹ ਹੋਵੇ ਵੀ ਜਿਹੜੀਆਂ ਪੰਥਕ ਧਿਰਾਂ ਜਾਂ ਮਾਨ ਦਾ ਲਿਆ ਜਾਂ ਹੋਰ ਜਥੇਬੰਦੀਆਂ ਇਹ ਆਰਗੇਨਾਈਜ਼ ਹੋ ਕੇ ਸ਼੍ਰੋਮਣੀ ਕਮੇਟੀ ਤੋਂ ਵੀ ਜਿਹੜਾ ਬਾਦਲ ਦਲ ਦਾ ਕਬਜ਼ਾ ਉਹਨੂੰ ਹਟਾਉਣ ਲਈ ਇਕੱਠੇ ਨਾ ਹੋ ਜਾਣ ਤੇ ਇਹਨਾਂ ਨੂੰ ਪਹਿਲਾਂ ਹੀ ਬਦਨਾਮ ਕਰ ਦੋਗੇ ਤਾਂ ਗੁਰਦੁਆਰਿਆਂ 'ਚ ਲੜਾਈਆਂ ਕਰਦੇ ਆ। ਪਰ ਜਿਸ ਤਰ੍ਹਾਂ ਹੁਣ ਸਾਰੀ ਗੱਲ ਸਾਹਮਣੇ ਆਈ ਆ ਵੀ ਮਾਨ ਸਾਹਿਬ ਉਸ ਵੇਲੇ ਉੱਥੋਂ ਜਾ ਚੁੱਕੇ ਸੀਗੇ, ਤੇ ਉਹਨਾਂ ਦੇ ਬੰਦੇ ਵੀ ਜਿਹੜੇ ਸਪੋਰਟਰ ਮੇਨ ਤੇ ਬਾਅਦ ਵਿੱਚ ਹੋਈ ਆ, ਤੇ ਉਸ ਮੈਨੂੰ ਏਦਾਂ ਲੱਗਦਾ ਵੀ ਉਹ ਜਿਹੜੀ ਗੱਲ ਮਾਨ ਸਾਹਿਬ ਦੇ ਸਿਰ ਭੰਨਣਾ ਚਾਹੁੰਦੇ ਸੀ ਉਹ ਤਾਂ ਬਣ ਨਹੀਂ ਸਕੀ, ਕਿਉਂਕਿ ਮਾਨ ਸਾਹਿਬ ਆਪੇ ਛੱਡ ਗਏ ਉੱਥੋਂ। ਪਰ ਉਹਨਾਂ ਨੇ ਫਿਰ ਜਿਹੜੀ ਪਲਾਨ ਸੀਗੀ ਤੇ ਕੁਛ ਤਾਂ ਕੀਤਾ ਜਾਵੇ, ਫਿਰ ਉਹਨਾਂ ਨੇ ਕੁਛ ਬੰਦੇ ਜਿੱਦਾਂ ਵਿੱਚੋਂ ਨਾਅਰੇ ਲਾਉਣੇ ਸ਼ੁਰੂ ਕੀਤੇ ਜਿਹਦੇ ਨਾਲ ਲੜਾਈ ਹੋਈ ਆ। ਉਹਦੇ 'ਚ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੁੰਦਾ ਵੀ ਜਿਹੜੀ ਸਿੱਖ ਕੌਮ ਆ, ਉਹ ਪਿਛਲੇ ਜੇ ਆਪਾਂ ਸਾਰੀ ਹਿਸਟਰੀ 'ਚ ਦੇਖਦੇ ਹਾਂ ਵੀ ਉਹ ਆਪਣੀ ਹਿਸਟਰੀ ਆਪਾਂ ਕਦੇ ਪੜ੍ਹਦੇ ਹਾਂ ਜਾਂ ਉਹਦੇ ਬਾਰੇ ਦਿਨ ਮਨਾਉਂਦੇ ਹਾਂ ਵੀ ਤਾਂ ਕਿ ਆਪਾਂ ਜਿਹੜੀ ਹਿਸਟਰੀ ਤੋਂ ਕੁਝ ਸਬਕ ਸਿੱਖ ਸਕੀਏ ਤੇ ਜੋ ਕੁਝ ਗਲਤੀਆਂ ਕੀਤੀਆਂ ਤੇ ਉਹਨਾਂ ਤੋਂ ਸਿੱਖ ਕੇ ਅੱਗੇ ਅਸੀਂ ਵੱਧ ਸਕੀਏ। ਪਰ ਆਪਾਂ ਉਹ ਤੋਂ ਲਰਨ ਨਹੀਂ ਕਰ ਰਹੇ ਤੇ ਉਹ ਗਲਤੀਆਂ ਵਾਰ-ਵਾਰ ਅਸੀਂ ਕਰਦੇ ਹਾਂ ਤੇ ਉਹਦੇ ਜਿਹੜਾ ਸਾਡਾ ਵਿਰੋਧੀ ਆ ਜਾਂ ਦੁਸ਼ਮਣ ਆ ਉਹਦੇ ਟਰੈਪ ਦੇ ਵਿੱਚ ਆ ਜਾਂਦੇ ਆ। ਤੇ ਹਮੇਸ਼ਾ ਹੀ ਇਹ ਗੱਲ ਨੋਟ ਕੀਤੀ ਗਈ ਆ ਵੀ ਭਾਵੇਂ ਉੱਥੇ 10,000 ਬੰਦਾ ਹੋਵੇ, ਭਾਵੇਂ 50,000 ਬੰਦਾ ਹੋਵੇ, ਤਾਂ ਵਿੱਚ 5 ਬੰਦੇ ਤੁਹਾਨੂੰ 50,000 ਨੂੰ ਲੜਾ ਸਕਦੇ ਆ। ਉਹ ਇੰਨੇ ਅਸੀਂ ਇਮੋਸ਼ਨਲੀ ਸੋਚਦੇ ਹਾਂ, ਤੁਸੀਂ ਮਾੜਾ ਜਿਹਾ ਪ੍ਰਵੋਕ ਕਰੋ ਤੇ ਜਿਹੜੇ ਮਤਲਬ ਸਿੱਖ ਆ ਉਹ ਇੱਕਦਮ ਲੜਨ ਨੂੰ ਤਿਆਰ ਹੋ ਜਾਂਦੇ, ਗਲ ਪੈਣ ਨੂੰ ਤਿਆਰ ਹੋ ਜਾਂਦੇ ਆ। ਇਹ ਗੱਲ ਉੱਥੇ ਵੀ ਏਦਾਂ ਹੀ ਵਾਪਰੀ ਆ ਵੀ ਬਹੁਤ ਸਾਰੇ ਜਿਹੜੇ ਸਾਡੇ ਨੌਜਵਾਨ ਭਾਵੇਂ ਨਵੇਂ ਸੀਗੇ ਜਾਂ ਪੁਰਾਣੇ ਵੀ ਜਥੇਬੰਦੀਆਂ ਦੇ ਬੰਦੇ, ਉਹਨਾਂ ਨੂੰ ਥੋੜਾ ਜਿਹਾ ਉਹਨੇ ਪ੍ਰਵੋਕ ਕੀਤਾ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਜਾਂ ਜਥੇਦਾਰਾਂ ਨੇ, ਤੇ ਉਹਨਾਂ ਨੇ ਇੱਕਦਮ ਕਿਰਪਾਨਾਂ ਕੱਢ ਦਿੱਤੀਆਂ ਤੇ ਉਹ ਫਿਰ ਜੋ ਕੁਝ ਹੋਇਆ, ਜੋ ਚਾਹੁੰਦੇ ਸੀਗੇ ਉਹ ਨਹੀਂ ਕਰਾਤਾ। ਤੇ ਵੀਰ ਜੀ, ਸਾਡੇ ਕੋਲ 2 ਮਿੰਟ ਰਹਿ ਗਏ ਨੇ। ਐਟ ਦੀ ਐਂਡ ਅਸੀਂ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਕਿ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਗਈ 5 ਮੈਂਬਰੀ ਪੜਤਾਲੀਆ ਕਮੇਟੀ ਕੋਈ ਫੇਅਰ ਰਿਪੋਰਟ ਲੈ ਕੇ ਆ ਸਕੇਗੀ ਇਸ ਸੰਬੰਧੀ? ਨਹੀਂ, ਮੇਰੇ ਖਿਆਲ ਤਾਂ ਨਹੀਂ ਉਹ ਲਿਆ ਸਕਦੇ, ਕਿਉਂਕਿ ਉਹ ਤਾਂ ਕਿਰਾਇਆ ਹੀ ਉਹਨਾਂ ਨੇ ਹੈਗਾ ਤੇ ਉਹਨਾਂ ਦੇ ਬੰਦੇ, ਉਹਨਾਂ ਦੇ ਉਹ ਆਪੇ ਦੋਸ਼ੀ ਆ ਤੇ ਆਪੇ ਜੱਜ ਆ, ਉਹਨਾਂ ਤੋਂ ਨਹੀਂ ਕੋਈ ਵੀ ਕਿਸੇ ਤਰ੍ਹਾਂ ਦੀ ਮੈਂ ਤਾਂ ਨਹੀਂ, ਜੋ ਕੁਝ ਪਾਸਟ ਐਕਸਪੀਰੀਅੰਸ ਦੇਖਦੇ ਆ ਉਹਦੇ ਵਿੱਚ ਉੱਥੇ ਦਾ ਜਿਹੜਾ ਸਿਸਟਮ ਆ, ਭਾਵੇਂ ਉਹਦੇ ਵਿੱਚ ਬਾਦਲ ਅਕਾਲੀ ਦਲ ਹੈਗਾ, ਚਾਹੇ ਸ਼੍ਰੋਮਣੀ ਕਮੇਟੀ ਆ, ਈਵਨ ਸਾਡੇ ਜਿਹੜੇ ਤਖਤਾਂ ਦੇ ਜਥੇਦਾਰ ਵੀ ਆ, ਤੇ ਉਹਨਾਂ ਨੇ ਜੋ ਕੁਛ ਪਿੱਛੇ ਕੀਤਾ ਉਹਦੇ ਤੋਂ ਆਪਾਂ ਇਹ ਕਹਿ ਸਕਦੇ ਵੀ ਉਹਨਾਂ ਤੋਂ ਕਿਸੇ ਤਰ੍ਹਾਂ ਦੀ ਵੀ ਇਨਸਾਫ ਦੀ ਆਸ ਘੱਟੋ ਘੱਟ ਏਦਾਂ ਦੀ ਕੋਈ ਨਹੀਂ ਹੋ ਸਕਦੀ ਵੀ ਉਹ ਸਿੱਖ ਕੌਮ ਦੇ ਹੱਕ 'ਚ ਕੁਛ ਕਰ ਸਕਦੇ ਹੋਣ। ਤੇ ਇਸ ਕਰਕੇ ਮੈਨੂੰ ਤਾਂ ਨਹੀਂ ਕੋਈ ਆਸ ਵੀ ਉਹ ਕੁਛ ਕਰੂਗੇ। ਤੇ ਪਰ ਸਾਨੂੰ ਮਤਲਬ ਵੀ ਜਿਹੜੇ ਸਿੱਖ ਆ, ਜਿਹੜੇ ਸਿੱਖੀ ਨਾਲ ਪਿਆਰ ਕਰਦੇ ਆ, ਕੌਮ ਦਾ ਭਲਾ ਚਾਹੁੰਦੇ ਆ, ਪੰਜਾਬ ਦਾ ਭਲਾ ਚਾਹੁੰਦੇ
ਆਰਗੇਨਾਈਜ਼ ਹੋ ਕੇ ਤੇ ਆਪਣਾ ਜਿਹੜਾ ਜੋ ਵੀ ਕਹਿਣਾ ਚਾਹੁੰਦੇ ਹਾਂ ਉਹਨੂੰ ਕਹੀਏ ਜੀ, ਤੇ ਤਾਂ ਅਸੀਂ ਅੱਗੇ ਵਧੀਆ ਢੰਗ ਨਾਲ ਅੱਗੇ ਚੱਲ ਸਕਦੇ ਹਾਂ, ਕੋਈ ਹੋਰ ਪਲੈਨਿੰਗ ਕਰ ਸਕਦੇ। ਹਾਂਜੀ, ਬਿਲਕੁਲ ਬਿਲਕੁਲ ਵੀਰ ਜੀ ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਸਾਡੇ ਦਰਸ਼ਕਾਂ ਦੇ ਨਾਲ। ਇਸੇ ਤਰ੍ਹਾਂ ਸਮੇਂ-ਸਮੇਂ ਸਾਨੂੰ ਦਰਸ਼ਕਾਂ ਦੇ ਰੂਬਰੂ ਕਰਵਾਉਂਦੇ ਰਹਾਂਗੇ ਹੋਰ ਮੁੱਦਿਆਂ ਦੇ ਉੱਪਰ। ਪਰ ਅੱਜ ਅਸੀਂ ਤੁਹਾਡੇ ਕੋਲ ਇੱਥੇ ਹੀ ਇਜਾਜ਼ਤ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਅਰਸ, ਅਸੀਂ ਇੱਥੇ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਮੰਡੇ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ।